ਤੇ ਗੁਰਿੰਦਰ ਨੇ, ਪਰ ਇਹ ਪ੍ਰਮਾਤਮਾ ਦੀ ਮਿਹਰ ਰਹੀ ਹੈ ਕਿ ਗੁਰਿੰਦਰ ਜਿੱਥੇ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਪਿਆ ਸੀਗਾ, ਉੱਥੇ ਹੀ ਉਹ ਪੂਰੀ ਸਿੱਖ ਕੌਮ ਨੂੰ, ਪੰਜਾਬੀ ਕੌਮ ਨੂੰ ਤੇ ਇੱਕ ਵਿਰਸੇ ਨੂੰ ਵੀ ਰਿਪਰੈਜ਼ੈਂਟ ਕਰਦਾ ਪਿਆ ਸੀ। ਤੇ ਉਹਨੇ 10.20 ਟਾਈਮ ਕੱਢ ਕੇ ਇੱਕ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਪਹਿਲਾ ਨੰਬਰ ਹਾਸਲ ਕੀਤਾ ਕਿ ਉਹ ਅੱਜ ਤੱਕ ਭਾਰਤ ਦੇ ਵਿੱਚ ਨਾ ਤਾਂ ਇੰਨੀ ਕੋਈ ਰੇਸ ਲੱਗੀ ਹੈ ਤੇ ਨਾ ਹੀ ਕੋਈ ਭੱਜਿਆ ਹੈ। ਤੇ ਇਸ ਦਾ ਮਾਣ ਜਲੰਧਰ ਦੀ ਇਸ ਧਰਤੀ ਨੂੰ, ਇਸ ਪੰਜਾਬ ਦੀ ਧਰਤੀ ਨੂੰ ਜਾਂਦਾ ਹੈ। ਤੇ ਮੈਂ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਕੋਈ ਦੁਆਵਾਂ ਤੋਂ ਬਗੈਰ, ਅਰਦਾਸਾਂ ਤੋਂ ਬਗੈਰ ਇਹ ਕਾਰਜ ਨਹੀਂ ਹੁੰਦੇ। ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ। ਮੈਂ ਜਾਣਨਾ ਚਾਹੁੰਦਾ ਥੋੜਾ ਹੋਰ ਡਿਟੇਲ ਦੇ ਵਿੱਚ ਖੇਡ ਨੂੰ ਲੈ ਕੇ, ਇਹਦੇ ਵਿੱਚ ਮਾਈਂਡ ਸੈੱਟ ਕਿੰਨਾ ਕੁ ਕੰਮ ਕਰਦਾ, ਕਿਉਂਕਿ ਜਦੋਂ ਤੁਹਾਡੇ ਓਪੋਨੈਂਟ ਉਹ ਲੋਕ ਹੋਣ ਜਿਨ੍ਹਾਂ ਨੇ ਪਹਿਲਾਂ ਉਹ ਰਿਕਾਰਡ ਬਣਾਇਆ ਹੋਇਆ, ਹੋ ਸਕਦਾ ਤੁਹਾਡਾ ਜਿਹੜਾ ਮੁਰਾਲ ਹੈ, ਜਿਹੜੀ ਤੁਹਾਡੀ ਸਟਰੈਂਥ ਹੈ, ਉਹ ਅੱਧੀ ਰਹਿ ਜਾਵੇ, ਤੁਸੀਂ ਪਹਿਲਾਂ ਡਰ ਜਾਓ, ਤੇ ਜਾਂ ਫਿਰ ਤੁਸੀਂ ਉਹਨੂੰ ਐਂ ਲੈ ਲਓ ਵੀ ਨਹੀਂ ਭਾਈ ਇਹ ਤਾਂ ਗੱਲ ਹੁਣ ਅਣਖ ਤੇ ਆ ਗਈ। ਕਿੰਨਾ ਕੁ ਮੈਟਰ ਕਰਦਾ ਮਾਈਂਡ ਸੈੱਟ, ਤੁਹਾਡੀ ਐਬਿਲਿਟੀ ਸੋਚਣ ਦੀ ਕਿੰਨੀ ਕੁ ਮੈਟਰ? ਸਾਰਾ ਮਾਈਂਡ ਸੈੱਟ ਇਦਾਂ ਹੀ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਕਿ ਸ਼ੇਰ ਤੁਹਾਡੇ ਸਾਹਮਣੇ ਆ ਗਿਆ ਤੇ ਅਸੀਂ ਸ਼ੇਰ ਨੂੰ ਦੇਖ ਕੇ ਬੈਠ ਗਏ ਤੇ ਸਾਡੇ ਲੱਤਾਂ ਜਾਨ ਖਤਮ ਹੋ ਗਈ, ਤੇ ਸਾਡੇ ਸਾਹਮਣੇ ਸ਼ੇਰ ਆ ਗਿਆ ਤੇ ਅਸੀਂ ਸ਼ੇਰ ਤੇ ਅਟੈਕ ਕਰਤਾ। ਇਹ ਮਾਈਂਡ ਸੈਟਅਪ ਹੁੰਦਾ ਆ ਕਿ ਬਹੁਤ ਵੱਡੇ ਸਾਰੇ ਬੰਦੇ ਇਦਾਂ ਦੇ ਹੁੰਦੇ ਆ ਨਾ, ਉਹ ਕਹਿੰਦੇ ਕਿ ਜਦੋਂ ਸ਼ਿਕਾਰ ਆਇਆ ਤੇ ਉਦੋਂ ਤੁਹਾਡੇ ਕੋਲ ਬੰਦੂਕ ਹੀ ਨਹੀਂ ਚੱਲੀ। ਇਹ ਬਹੁਤ ਬਹੁਤ ਸਾਰੇ ਲੋਕਾਂ ਨਾਲ ਹੋ ਜਾਂਦਾ ਹੈ। ਪਰ ਗੁਰਿੰਦਰ ਦੇ ਵਿੱਚ ਇੱਕ ਪੋਜ਼ਿਟਿਵਿਟੀ ਇਸ ਕਰਕੇ ਵੀ ਆ ਕਿ ਕਿਉਂਕਿ ਉਹ ਸ਼ਹੀਦਾਂ ਦੇ, ਗੁਰੂਆਂ ਦੀਆਂ ਬਾਣੀ ਨੂੰ, ਉਹਨਾਂ ਦੀਆਂ ਕਿਤਾਬਾਂ ਨੂੰ ਬਹੁਤ ਪੜ੍ਹਦਾ ਹੈ। ਮੇਰੇ ਕੋਲ ਬਹੁਤ ਸਾਰੇ ਐਥਲੀਟ ਆਏ, ਸ਼ਾਇਦ ਉਹ ਗੁਰਿੰਦਰ ਤੋਂ ਵੀ ਤਗੜੇ ਬਣਨ ਵਾਲੇ ਸੀ, ਪਰ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇ। ਕਿਉਂਕਿ ਜਦੋਂ ਮੈਂ ਦੇਖਿਆ ਕਿ ਜਦੋਂ ਗੁਰਿੰਦਰ ਰੇਸ ਭੱਜਣ ਜਾਂਦਾ ਸੀ, ਉਹਨੇ ਸੁੱਖਾ ਸਿੰਘ, ਮਹਿਤਾਬ ਸਿੰਘ ਦੀ ਗੱਲ ਕਰਨੀ, ਭਗਤ ਸਿੰਘ ਦੀਆਂ ਗੱਲਾਂ ਕਰਨੀਆਂ, ਉਹਨਾਂ ਦੀਆਂ ਸਟੋਰੀਆਂ ਸੁਣਾਉਣ ਲੱਗ ਪੈਣਾ, ਗੱਲਾਂ ਕਰਨ ਲੱਗ ਪੈਂਦੀ ਸੀ। ਤੇ ਜਦੋਂ ਉਹ ਰੇਸ ਭੱਜਦਾ ਹੈ ਉਦੋਂ ਵੀ ਉਹ ਢਾਡੀ ਜਥਿਆਂ ਦੇ ਜ਼ਿਆਦਾ ਸੌਂਗ ਸੁਣਦਾ ਹੈ। ਤੇ ਉਹ ਮੈਨੂੰ ਤਾਂ, ਆਮ ਲੋਕਾਂ ਨੂੰ ਤਾਂ ਇਹ ਪਤਾ ਨਹੀਂ ਚੱਲਦਾ ਹੋਏਗਾ, ਪਰ ਮੈਨੂੰ ਪਤਾ ਹੈ ਕਿ ਉਸ ਦਿਨ ਉਹ ਕਿਹੜੇ ਘੋੜਿਆਂ ਤੇ ਸਵਾਰ ਸੀ। ਕਹਿਣ ਦਾ ਭਾਵ ਵੀ ਗੁਰਿੰਦਰ ਵੀਰ ਸਿੰਘ ਕੱਲਾ ਨਹੀਂ ਦੌੜਦਾ, ਉਹਦੇ ਨਾਲ ਉਹਦਾ ਵਿਰਸਾ, ਉਹਦੀ ਵਿਰਾਸਤ, ਉਹਦੀ ਸਿੱਖ ਕੌਮ ਦਾ ਜਜ਼ਬਾ ਦੌੜਦਾ ਹੈ ਉਹਦੇ ਨਾਲ, ਤਾਂ ਉਹ ਪੂਰਾ ਕਰਦਾ। ਕੋਈ ਵੀ ਕੌਮ ਉਦੋਂ ਹੀ ਕਾਮਯਾਬ ਹੁੰਦੀ ਜਦੋਂ ਆਪਣੀ ਵਿਰਾਸਤ ਨੂੰ ਯਾਦ ਰੱਖਦੀ ਹੈ, ਵਿਰਾਸਤ ਨੂੰ ਨਾਲ ਰੱਖਦੀ ਹੈ। ਬਹੁਤ ਸ਼ਲਾਘਾਯੋਗ ਤੇ ਬਹੁਤ ਚੰਗੀ ਗੱਲ ਹੈ ਕਿ ਆਪਣੇ ਵਿਰਸੇ ਨੂੰ ਨਾਲ ਲੈ ਕੇ ਚੱਲ ਰਹੇ ਨੇ। ਪਰ ਹੁਣ ਮੈਂ ਜਿਹੜੀ ਗੱਲ ਕਰਨੀ ਸੀ ਉਹ ਇਹ ਸੀ ਕਿ ਖੇਡਾਂ ਦਾ ਰੁਝਾਨ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਪੂਰੇ ਦੀ ਵੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਜੇਕਰ ਗੱਲ ਕਰ ਲਈਏ, ਬਹੁਤ ਘਟਦਾ ਜਾ ਰਿਹਾ ਹੈ। ਵੱਡਾ ਕਾਰਨ ਉਹਦਾ ਇਹ ਹੈ ਕਿ ਨੌਜਵਾਨ ਬੱਚੇ ਕਹਿੰਦੇ 12ਵੀਂ ਕਰਕੇ ਅਸੀਂ ਵਿਦੇਸ਼ ਦਾ ਰੁਖ ਕਰ ਲਈਏ, ਭਵਿੱਖ ਸੁਰੱਖਿਅਤ ਕਰਨਾ, ਖੇਡਾਂ ਹੁੰਦੀਆਂ ਰਹਿਣਗੀਆਂ। ਇਹ ਗੁਰਿੰਦਰ ਨਾਲ ਵੀ ਇਹ ਗੱਲਾਂ ਹੋ ਚੁੱਕੀਆਂ ਆ। ਜਦੋਂ ਉਹ ਜਰਾ ਕੁ ਵੀ ਡਾਊਨ ਗਿਆ, ਜਾਂ ਉਹਦੀ ਪਰਫਾਰਮੈਂਸ ਡਾਊਨ ਗਈ, ਜਾਂ ਉਹਨੂੰ ਇੰਜਰੀ ਆਈ ਆ, ਜਾਂ ਉਹਦੇ ਬਿਮਾਰ ਕਦੀ ਹੋਇਆ ਆ, ਤੇ ਬੜੇ ਲੋਕਾਂ ਨੇ ਉਹਨੂੰ ਕਿਹਾ ਆ ਕਿ ਤੂੰ ਇੱਥੇ ਜੇ ਕੁਛ ਨਹੀਂ ਬਣ ਪਾਇਆ ਤੇ ਕੀ ਕਰੂੰਗਾ, ਇੱਥੇ ਨੌਕਰੀ ਵੀ ਨਹੀਂ ਮਿਲਣੀ, ਦੂਸਰਾ ਕੰਮ ਅਸੀਂ ਸਿੱਖਿਆ ਨਹੀਂ, ਕਿਉਂਕਿ ਸਾਰੀ ਉਮਰ ਆਪਾਂ ਸਪੋਰਟਸ ਹੀ ਕੀਤੀ ਆ, ਸਾਰੀ ਸਪੋਰਟਸ 'ਚ ਹੀ ਲਾਤੀ, ਸਪੋਰਟਸ ਕੀਤੀ ਆ। ਤੇ ਉਹਦੇ ਵਿੱਚ ਕਈ ਵਾਰੀ ਫਿਰ ਫੀਲ ਆ ਜਾਂਦੀ ਸੀ ਕਈ ਵਾਰੀ ਕਿਤੇ ਨਾ ਕਿਤੇ ਗੱਲ, ਕਿਉਂਕਿ ਥਾਟਸ ਰੋਜ਼ ਚੱਲਦੇ ਆ, ਥਾਟਸ ਰੋਜ਼ ਚੱਲਦੇ ਰਹਿੰਦੇ। ਪਰ ਉਹਦੇ ਫਾਦਰ ਸਾਹਿਬ ਨੇ ਵੀ ਇਹ ਗੱਲ ਕਹੀ, ਨਹੀਂ ਗੁਰਿੰਦਰ ਤੂੰ ਵਧੀਆ ਰੇਸ ਕਰਦੀ ਆ, ਤੂੰ ਕੁਛ ਕਰਕੇ ਦਿਖਾਉਣਾ ਆ। ਤੇ ਮੈਂ ਵੀ ਉਹਨੂੰ ਇਹੀ ਕਹਿੰਦਾ ਰਿਹਾ। ਫਿਰ ਉਹਦੇ ਥਾਟਸ ਚੇਂਜ ਹੁੰਦੇ ਗਏ ਤੇ ਨਾਲ ਹੀ ਨਾਲ ਉਹਦੀ ਪਰਫਾਰਮੈਂਸ ਦੇ ਵਿੱਚ ਵੀ ਚੇਂਜ ਆਉਂਦਾ ਰਿਹਾ। ਤੇ ਅੱਜ ਉਹ ਗੁਰਿੰਦਰ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਨੈਸ਼ਨਲ ਰਿਕਾਰਡ ਦਿੱਤਾ ਹੈ। ਤੇ ਮੈਂ ਚਾਹੁੰਦਾ ਹਾਂ ਕਿ ਜੇ ਉਹ ਏਸ਼ੀਆ ਦੇ ਵਿੱਚੋਂ ਵੀ ਪਰਮਾਤਮਾ ਦੀ ਮਿਹਰ ਨਾਲ ਉਹਦੇ ਘੋੜੇ ਦੌੜ ਗਏ ਤੇ ਉਹ ਗੱਡੀਆਂ ਚੱਲ ਗਈਆਂ ਤੇ ਇੱਕ ਨਵਾਂ ਹੀ ਇਤਿਹਾਸ ਸਿਰਜਿਆ ਜਾਏਗਾ। ਉਹ ਕਹਿੰਦੇ ਨਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੱਕ ਕਾਫਲੇ ਆਉਂਦੇ, ਮੇਰੇ ਸੱਚ ਦੇ ਗਵਾਹ ਬਣਦੇ। ਤੇ ਇਹ ਹਰੀ ਸਿੰਘ ਨਲੂਆ ਹੁਣਾਂ ਤੋਂ ਲੈ ਕੇ, ਉਸ ਤੋਂ ਪਹਿਲੇ ਗੁਰੂਆਂ ਸਾਹਿਬਾਂ ਦੀਆਂ ਸ਼ਹੀਦੀਆਂ ਤੋਂ ਲੈ ਕੇ ਜਿੱਥੋਂ ਵੀ ਰਾਹ ਤੁਰਦਾ ਆ ਰਿਹਾ ਹੈ, ਇਹ ਰਾਹ ਤਾਂ ਹੀ ਅੱਗੇ ਜਾਊਗਾ ਜੇ ਉਹਨਾਂ ਰਾਹਾਂ ਤੇ ਕੋਈ ਤੁਰਦੇ ਰਹਿਣਗੇ। ਤੇ ਇਹਨਾਂ ਨੂੰ ਵੀ ਮੈਂ ਬੱਚਿਆਂ ਨੂੰ ਸਮਝਾਉਣਾ ਹੁੰਦਾ ਕਿ ਅੱਜ ਦੇ ਹਰੀ ਸਿੰਘ ਨਲੂਏ ਤੁਸੀਂ ਆ, ਜੇ ਤੁਸੀਂ ਇਹ ਰਾਹਾਂ ਤੇ ਚੱਲ ਕੇ ਦਿਖਾਓਗੇ ਤਾਂ ਹੀ ਤੁਹਾਡੀ ਅਗਲੀ ਕੌਮ ਉਸ ਰਾਹਾਂ ਤੇ ਤੁਰੂਗੀ। ਇਹ ਲਿੰਕ ਬਣਨਾ ਬਹੁਤ ਜ਼ਰੂਰੀ ਸੀ ਤੇ ਇਹ ਲਿੰਕ ਦੀ ਇੱਕ ਕੜੀ ਇੱਕ ਗੁਰਿੰਦਰ ਬਣਿਆ ਅੱਜ।